अस्सलाम वालेकुम जी दोस्तों, आ गया तुहाडा अपना लाला वकार। ਤੇ ਤੁਹਾਨੂੰ ਪਤਾ ਕਿ ਪੰਜਾਬੀ ਨਾਲ ਪਿਆਰ ਕਰਨ ਵਾਲੇ, ਪੰਜਾਬ 'ਚ ਰਹਿਣ ਵਾਲੇ, ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਵਾਲੇ, ਪੰਜਾਬ ਦੇ ਰੰਗਾਂ ਨਾਲ ਪਿਆਰ ਕਰਨ ਵਾਲੇ ਤੇ ਉਹਨਾਂ ਬੰਦਿਆਂ ਦੀ ਕਦਰ ਕਰਨ ਵਾਲੇ ਜਿਹੜੇ ਬੰਦਿਆਂ ਦੀ ਇਨਸਾਨੀਅਤ ਦੀ ਕਦਰ ਕਰਦੇ ਆ। ਤੇ ਅੱਜ ਦੋਸਤੋ ਸਾਡੇ ਪੀਰਾਂ ਦਾ ਉਰਸ ਵਾ। ਇਹ 29-30 ਜੂਨ ਨੂੰ 15-16 ਹਾੜ ਨੂੰ ਸਾਲ ਹਾ ਸਾਲ ਹੁੰਦਾ ਆ ਰਿਹਾ। ਜਦੋਂ ਤੋਂ ਪਾਕਿਸਤਾਨ ਦੀ ਹਿੰਦੁਸਤਾਨ ਦੀ ਵੰਡ ਹੋਈ, ਪੰਜਾਬਾਂ ਦੀ ਵੰਡ ਹੀ ਹੋਈ ਸੀ, ਯਾਨੀ ਕਿ ਜਦੋਂ ਤੋਂ ਹੋਈ ਆ ਇਹ ਉਦੋਂ ਤੋਂ ਚੱਲਦਾ ਆ ਰਿਹਾ। ਤੇ ਅੱਲਾਹ ਤਬਾਰਕ व तआला ਦੀ ਜ਼ਾਤ ਪਾਕ ਹਰ ਸਾਲ ਆਪਣੀ ਰਹਿਮਤ, ਆਪਣੇ ਕਰਮ ਦੇ ਨਾਲ ਇਹਨੂੰ ਸਾਡੀਆਂ ਰੌਣਕਾਂ ਨੂੰ ਦੁਬਾਲਾ ਕਰ ਰਹੀ ਆ। ਔਰ ਅੱਲਾ ਦੀ ਜ਼ਾਤ ਪਾਕ ਜਿਹੜੀ ਸਾਡੇ ਵੱਡਿਆਂ ਦੇ ਨਾਲ ਯਾਦਾਂ ਜੁੜੀਆਂ ਵਾ ਉਹਨਾਂ ਨੂੰ ਤਾਜ਼ਾ ਕਰ ਰਹੀ ਆ। ਤੇ ਇਸੇ ਤਰ੍ਹਾਂ ਹੀ ਸਾਡੇ ਜਾਵੇਦ ਰਾਣਾ ਜਾਵੇਦ ਖਲੀਫਾ ਸਾਹਿਬ ਜਿਹੜੇ ਕਿ ਇਸ ਮੇਲੇ ਦੇ ਮੋਹਤਬੀਰ ਆ, ਇਹਨਾਂ ਦੇ ਸਿਰ ਤੇ ਤਾਜ ਆ। ਬੇਲੌਸ ਬੰਦੇ ਨਹੀਂ ਲੱਭਦੇ, ਯਕੀਨ ਕਰਕੇ ਜਾਣੋ। ਆਪਣੇ ਲਈ ਤੇ ਹਰ ਕੋਈ ਜੀਂਦਾ, ਉਸ ਜੀਣ ਨੂੰ ਜੀਣ ਨਾ ਆਖੀ। ਲੋਕਾਂ ਲਈ ਜੋ ਜੀ ਕੇ ਜਾਵੇ ਉਸੇ ਬੰਦੇ ਨੂੰ ਦੇਵੀਂ ਦਾਦਾ ਤੇ ਉਸੇ ਬੰਦੇ ਨੂੰ ਕਰੀ ਪ੍ਰਮੋਟ। ਇਹ ਉਹ ਬੰਦੇ ਨੇ ਜਿਹੜੇ ਬੇਲੌਸ, ਕਿਸੇ ਵੀ ਗੱਲ ਦੀ ਇਹਨਾਂ ਨੂੰ ਲਾਲਚ ਨਹੀਂ, ਘਰੋਂ ਵੀ ਲਾਉਣਾ ਪੈ ਜੇ ਦੱਸਦੇ ਨਹੀਂ। ਤੇ ਅੱਲਾ ਦੀ ਜ਼ਾਤ ਪਾਕ ਇੱਦਾਂ ਦੇ ਬੰਦਿਆਂ ਨੂੰ ਸਾਡੇ ਸਿਰ ਤੇ ਸਲਾਮਤ ਰੱਖੇ। ਇੱਦਾਂ ਦੇ ਬੰਦਿਆਂ ਵਾਸਤੇ ਇਹ ਸ਼ੇਰ ਆ ਕਿ ਇਹ ਜਿਹੜੇ ਬੰਦੇ ਆ ਇਹ ਇੰਨੀ ਕੁ ਐਫਰਟ ਕਰਦੇ, ਇੰਨੀ ਕੁ ਮਿਹਨਤ ਕਰਦੇ ਆ, ਫਿਰ ਵੀ ਦੁੱਖ ਉਦੋਂ ਹੁੰਦਾ ਵਾ ਜਦੋਂ ਕੋਈ ਬੰਦੇ ਕਦਰ ਨਹੀਂ ਕਰਦੇ। ਉਹ ਕਹਿੰਦੇ ਕਿ ਅੱਗ ਵੀ ਹਿੰਮਤੋਂ ਬਹੁਤੀ ਬਾਲੀ, ਫੇਰ ਵੀ ਭਾਂਡੇ ਪਿੱਲੇ ਰਹੇ। ਅੱਗ ਵੀ ਹਿੰਮਤੋਂ ਬਹੁਤੀ ਬਾਲੀ, ਫੇਰ ਵੀ ਭਾਂਡੇ ਪਿੱਲੇ ਰਹੇ। ਭਾਂਬੜ ਵਰਗੀਆਂ ਧੁੱਪਾਂ ਵਿੱਚ ਵੀ ਸਾਡੇ ਲੀੜੇ ਗਿੱਲੇ ਰਹੇ। ਭਾਂਬੜ ਵਰਗੀਆਂ ਧੁੱਪਾਂ ਵਿੱਚ ਵੀ ਸਾਡੇ ਲੀੜੇ ਗਿੱਲੇ ਰਹੇ। ਜਾਂ ਤੇ ਕਿੱਲੇ ਠੁੱਕੇ ਹੀ ਨਹੀਂ ਸਨ, ਜਾਂ ਫਿਰ ਰੱਸੇ ਢਿੱਲੇ ਰਹੇ। ਦੋਸ਼ ਕੀ ਦਈਏ ਸਜਣਾ ਹੋਏ ਸਿਰ ਤੋਂ ਉੱਡਦੇ ਤੰਬੂਆਂ ਨੂੰ। ਜੋ ਯਾਨੀ ਕਿ ਕਹਿ ਲਓ ਕਿ ਇੰਨੀ ਮਿਹਨਤ, ਇੰਨਾ ਕੁਛ ਕਰਨ ਤੋਂ ਬਾਅਦ ਵੀ ਅਗਰ ਬੰਦੇ ਨੂੰ ਮਿਹਨਤ ਦਾ ਫਲ ਨਾ ਮਿਲੇ, ਲੋਕ ਰਾਜ਼ੀ ਹੋਣ, ਤਾਂ ਫਿਰ ਇਹੀ ਕਿਹਾ ਜਾਂਦਾ ਵਾ। ਤੇ ਇਹਨਾਂ ਦੇ ਨਾਂ ਦੇ ਇੱਕ ਸ਼ੇਰ ਕਹਿੰਦੇ ਕਿ ਅੱਗ ਵੀ ਹਿੰਮਤੋਂ ਬਹੁਤੀ ਬਾਲੀ, ਫੇਰ ਵੀ ਭਾਂਡੇ ਪਿੱਲੇ ਰਹੇ। ਭਾਂਬੜ ਵਰਗੀਆਂ ਧੁੱਪਾਂ ਵਿੱਚ ਵੀ ਸਾਡੇ ਲੀੜੇ ਗਿੱਲੇ ਰਹੇ। ਦੋਸ਼ ਕੀ ਦਈਏ ਸਜਣਾ ਹੋਏ ਸਿਰ ਤੋਂ ਉੱਡਦੇ ਤੰਬੂਆਂ ਨੂੰ। ਜਾਂ ਤੇ ਕਿੱਲੇ ਠੁੱਕੇ ਹੀ ਨਹੀਂ ਸਨ, ਜਾਂ ਫਿਰ ਰੱਸੇ ਢਿੱਲੇ ਰਹੇ। ਇੱਕ ਦਿਹਾੜੇ ਬੱਦਲ ਵਸਿਆ, ਜਸ਼ਨ ਮਨਾਇਆ ਤਗੜਿਆਂ ਨੇ, ਮਾੜਿਆਂ ਦੇ ਫੇ ਕਈ ਦਿਹਾੜੇ। ਚੁੱਲ੍ਹੇ ਬਾਲਣ ਸਿੱਲੇ ਰਹੇ, ਚੁੱਲ੍ਹੇ ਬਾਲਣ ਸਿੱਲੇ ਰਹੇ। ਮੈਂ ਵੀ ਧੀ ਸੀ ਡੋਲੇ ਪਾਉਣੀ, ਸੁਭਾ ਜੋੜਾ ਲੈਣ ਗਿਆ। ਵੇਖ ਕੇ ਮੇਰੀ ਹਾਲਤ ਨੂੰ ਹੱਸਦੇ ਗੋਟੇ ਤਿੱਲੇ ਰਹੇ। ਦੋਸਤੋ, ਜਿਹਦੇ ਤੇ ਲੋਕ ਹੱਸਦੇ ਹੋਣ, ਜਿਨ੍ਹਾਂ ਨੂੰ ਲੋਕ ਤਾਨੇ ਮਾਰਦੇ ਹੋਣ, ਸਮਝ ਲਓ ਕਿ ਉਹ ਬੰਦਾ ਤਰੱਕੀ ਦੀ ਰਾਹ ਤੇ ਜਾ ਰਿਹਾ। ਤੇ ਇਦਾਂ ਦੇ ਬੰਦੇ ਜਿਹੜੇ ਮਿਹਨਤ ਕਰਦੇ, ਇਹਨਾਂ ਨੂੰ ਦਾਤ ਦੇਣੀ ਚਾਹੀਦੀ ਆ, ਇਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਵਾ। ਜਿਹੜੇ ਆਪਣਾ ਘਰ ਬਾਹਰ ਕੋਈ ਪਰਵਾਹ ਕੀਤੇ ਬਗੈਰ ਹਰ ਕੰਮ ਦੇ ਵਿੱਚ, ਨੇਕੀ ਦੇ ਕੰਮ 'ਚ ਵੱਧ ਚੜ੍ਹ ਕੇ ਹਿੱਸਾ ਲੈਣ। ਸਾਡੇ ਪੀਰ ਵੀ ਇਹਨਾਂ ਦੇ ਰਾਜ਼ੀ ਆ, ਅਸੀਂ ਉਹਨਾਂ ਦੇ ਮਰੀਦ ਆ, ਅਸੀਂ ਇਹਨਾਂ ਦੇ ਪੀਰ ਭਾਈ, ਅਸੀਂ ਵੀ ਇਹਨਾਂ ਦੇ ਰਾਜ਼ੀ ਆ। ਸਾਨੂੰ ਮਾਣ ਹੁੰਦਾ ਵਾ ਕਿ ਕੋਈ ਵੀ ਕੰਮ ਅੜ ਗਿਆ ਤੇ ਭਾਈ ਜਾਵੇਦ ਨੇ ਇੰਸ਼ਾ ਅੱਲਾਹ ਤਾਲਾ ਕਰ ਲੈਣਾ। ਬਾਕੀ ਚੰਦ ਗੱਲਾਂ, ਚੰਦ ਇਹਨਾਂ ਦੇ ਜਜ਼ਬਾਤ ਇਹਨਾਂ ਕੋਲੋਂ ਜ਼ਰੂਰ ਪੁੱਛਾਂਗੇ, ਇਹਨਾਂ ਨਾਲ ਗੱਲਾਂ ਸਾਂਝੀਆਂ ਕਰਾਂਗੇ। ਇਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਤੁਹਾਨੂੰ ਦੱਸਣਗੇ ਕਿ ਇਹ ਇਸ ਮਕਾਮ ਤੇ ਕਿੱਦਾਂ ਪਹੁੰਚੇ, ਕਿਹਨਾਂ ਦੀਆਂ ਦੁਆਵਾਂ ਮਿਲੀਆਂ, ਕੀ ਐਫਰਟ ਇਹਨਾਂ ਨੇ ਕੀਤੀ। ਤੇ ਜਾਵੇਦ ਸਾਹਿਬ ਨਾਲ ਅਸੀਂ ਖਾਦਾ ਮੁੰਨੇਗਾ ਕਿ ਸਾਨੂੰ ਥੋੜ੍ਹਾ ਜਿਹਾ ਟਾਈਮ ਦੇ ਦਿਓ। अस्सलाम वालेकुम दोस्तों, ਤੁਹਾਡੇ ਸਾਹਮਣੇ ਵਕਾਰ ਸਾਹਿਬ ਨੇ ਤਾਂ ਸਾਰਾ ਕੁਝ ਹੀ ਕਹਿ ਦਿੱਤਾ। ਇਹ ਬੰਦਾ ਨਚੀਜ਼ ਇਸ ਲਾਇਕ ਨਹੀਂ ਜਿਹੜੀਆਂ ਗੱਲਾਂ ਕਰ ਚੁੱਕਿਆ। ਜੋ ਵੀ ਸਦਕਾ ਵਾ, ਇਹ ਮੇਰੀ ਮਾਂ ਦੀਆਂ ਦੁਆਵਾਂ ਦਾ ਸਦਕਾ। ਮਾਂ ਤੋਂ ਬਾਅਦ ਮੁਰਸ਼ਿਦ ਪਾਕ ਦੀ ਬੜੀ ਰਹਿਮਤ ਆ ਮੇਰੇ ਤੇ, ਨਜ਼ਰੇ ਕਰਮ ਆ ਉਹਨਾਂ ਦਾ ਹਰ ਵੇਲੇ ਹੀ। ਅੱਲਾ ਦੀ ਜ਼ਾਤ ਆਪਣੇ ਹਬੀਬ ਦਾ ਸਦਕਾ ਉਹ ਰਾਜ਼ੀ ਆ। ਜਿਸ ਤੇ ਦੁਨੀਆ ਰਾਜ਼ੀ ਹੋਵੇ ਉੱਤੇ ਅੱਲਾ ਦਾ ਮਹਿਬੂਬ ਅੱਲਾ ਪਾਕ ਖੁਦ ਰਾਜ਼ੀ ਹੋਵੇ। ਤੇ ਚੰਗੇ ਬੰਦੇ ਦੀ ਸੋਬਤ ਚੰਗੀ, ਤੇ ਜਿਵੇਂ ਦੁਕਾਨ ਉਤਾਰਾਂ, ਸੌਦਾ ਭਵੇਂ ਮੂਲ ਨਾ ਲਈਏ, ਹੁੱਲੇ ਆਉਣ ਹਜ਼ਾਰਾਂ। ਬੁਰੇ ਬੰਦੇ ਦੀ ਸੋਬਤ ਬੁਰੀ, ਤੇ ਜਿਵੇਂ ਦੁਕਾਨ ਲਹਾਰਾਂ, ਕੱਪੜੇ ਭਵੇਂ ਕੁੰਝ ਪਈਏ, ਖਾਰਾਂ ਪੈਣ ਹਜ਼ਾਰਾਂ। ਤੇ ਦੋਸਤੋ, ਅੱਛੇ ਬੰਦੇ ਦੇ ਕੋਲ ਹੀ ਬਹਿਣਾ ਚਾਹੀਦਾ ਤਾਂ ਕਿ ਤੁਹਾਨੂੰ ਅੱਛੀ ਸੋਬਤ ਮਿਲੇ। ਬੁਰਾਈ ਤੋਂ ਬਚਣਾ ਚਾਹੀਦਾ। ਸਾਡੀ ਨਵੀਂ ਨਸਲ ਜਿਹੜੀ ਆਉਣ ਵਾਲੀ ਹੈ, ਇਹ ਦੁਆ ਕਰਨੀ ਚਾਹੀਦੀ ਕਿ ਅੱਲਾ ਇਹਨਾਂ ਨੂੰ ਆਪਣੇ ਹਬੀਬ ਦਾ ਸਦਕਾ ਨੇਕੀ ਦੇ ਰਾਹਾਂ ਤੇ ਗਮਜ਼ਨ ਕਰੇ, ਤਾਂ ਕਿ ਸਾਡੇ ਆਉਣ ਵਾਲੀਆਂ ਨਸਲਾਂ ਹੋਰ ਸੁਧਰ ਜਾਣ। ਅਸੀਂ ਜੰਤੀ ਬਣ ਕੇ ਆਏ ਆ ਕਿਉਂਕਿ ਮਹਿਬੂਬ ਦੇ ਉਮਤੀ ਹੈ। ਤੇ ਮਹਿਬੂਬ ਦੇ ਉਮਤੀ ਜਿਹੜੇ ਉਹ ਜੰਤੀ ਹੋ ਗਏ, ਦੋਜ਼ਖ ਨੂੰ ਕਿਉਂ ਜਾਣ। ਤੇ
ਬੜਾ ਹੀ ਅੱਲਾਹ ਪਾਕ ਨੇ ਆਪਣੇ ਮਹਿਬੂਬ ਦਾ ਸਦਕਾ ਸਾਡੇ ਤੇ ਰਹਿਮਤ ਕੀਤੀ ਹੈ ਕਿ ਉਹਨੇ ਆਪਣੇ ਮਹਿਬੂਬ ਦੇ ਉਮਤੀਆਂ ਦੇ ਵਿੱਚੋਂ ਪੈਦਾ ਕੀਤਾ। ਸਾਡੇ ਤੋਂ ਪਹਿਲੇ ਅੱਲਾਹ ਦੇ ਨਬੀਆਂ ਨੇ ਦੁਆਵਾਂ ਕੀਤੀਆਂ ਕਿ ਯਾ ਬਰੀ ਤਾਲਾ ਸਾਨੂੰ ਨਬੀ ਹੋਣ ਦਾ ਫਖਰ ਨਹੀਂ, ਆਪਣੇ ਮਹਿਬੂਬ ਦਾ ਉਮਤੀ ਬਣਾ ਦੇ। ਸੁਭਾਨ ਅੱਲਾਹ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਉਸ ਸੋਹਣੇ ਦੇ ਮਹਿਬੂਬ ਦੇ ਉਮਤੀ ਹਾਂ। ਤੇ ਜੋ ਜੰਤੀ ਲੋਕਾਂ ਦੇ ਕੰਮ ਆ ਸਾਨੂੰ ਉਹ ਕਰਨੇ ਚਾਹੀਦੇ ਆ, ਦੋਜ਼ਖ ਤੋਂ ਬਚਣਾ ਚਾਹੀਦਾ। ਸਭ ਤੋਂ ਪਹਿਲਾ ਸਬਕ ਤੇ ਇਹ ਹੈ ਕਿ ਆਪਣੇ ਮਾਂ-ਬਾਪ ਦੀ ਕਦਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਸਾਨੂੰ ਬਚਪਨ ਤੋਂ ਲਾ ਕੇ ਜਵਾਨੀ ਤੱਕ, ਜਵਾਨੀ ਤੋਂ ਲਾ ਕੇ ਬੁਢੇਪੇ ਤੱਕ ਸਾਡੀ ਹਰ ਖੁਆਇਸ਼ ਨੂੰ ਪੂਰਾ ਕੀਤਾ, ਆਪਣੀ ਹਰ ਤਕਲੀਫ ਨੂੰ ਆਪਣੇ ਅੰਦਰ ਰੱਖਿਆ। ਤੇ ਅੱਜ ਸਾਨੂੰ ਵੀ ਚਾਹੀਦਾ ਬੁਢੇਪੇ ਦੇ ਵਿੱਚ ਉਹਨਾਂ ਦੀ ਇੱਦਾਂ ਕਦਰ ਕਰੀਏ ਜਿੱਦਾਂ ਉਹਨਾਂ ਨੇ ਸਾਡੀ ਬਚਪਨ ਦੇ ਵਿੱਚ ਕੀਤੀ ਹੈ। ਤੇ ਅੱਲਾਹ ਪਾਕ ਮੇਰੀ ਦੁਆ ਵਾ ਦਿਲੀ ਕਿ ਸਾਡੇ ਇਸ ਚੱਕ ਤੇ ਆਪਣੀ ਰਹਿਮਤ ਕਰੇ ਔਰ ਸਾਡੇ ਆਉਣ ਵਾਲੀ ਨਸਲ ਨੂੰ ਆਪਣੇ ਹਬੀਬ ਦਾ ਸਦਕਾ ਸਿੱਧੀ ਰਾਹ ਤੇ ਗਮਜ਼ਨ ਕਰੇ ਔਰ ਆਪਣੇ ਮਾਂ-ਬਾਪ ਦਾ ਖਿਦਮਤਗਾਰ ਬਣਾਏ। ਅਸਲਾਮੁ ਅਲੈਕੁਮ ਵਰਹਿਮਤੁல்லாਹ। ਤੇ ਦੋਸਤੋ, ਇਹ ਤੁਸੀਂ ਸੁਣੀਆਂ ਕਿ ਜਵੇਦ ਖਲੀਫੇ ਸਾਹਿਬ ਨੇ ਤੁਹਾਡੇ ਨਾਲ ਕਿੰਨੀਆਂ ਮਿੱਠੀਆਂ ਪਿਆਰੀਆਂ ਗੱਲਾਂ ਕੀਤੀਆਂ। ਤੇ ਇਹਨਾਂ ਦਾ ਇੱਕ ਬਹੁਤ ਖੂਬੀ ਅੱਲਾਹ ਪਾਕ ਨੇ ਇਹਨਾਂ ਦੇ ਵਿੱਚ ਪਾਈ ਆ ਕਿ ਜਦੋਂ 12 ਰਬੀਉਲ ਅੱਵਲ ਸ਼ਰੀਫ ਆਉਂਦਾ ਨਾ, ਤੇ ਯਕੀਨ ਕਰਕੇ ਜਾਣੋ ਸਾਡੇ ਚੱਕ ਨੂੰ ਅੱਲਾਹ ਦੀ ਜ਼ਾਤ ਪਾਕ ਨੇ ਇਹ ਇੱਜ਼ਤਾਂ ਬਖਸ਼ੀਆਂ ਵਾ ਕਿ ਲਾਗੇ ਵਾਲੇ ਜਿਹੜੇ ਚੱਕ ਵਾ, ਲਾਗੇ ਵਾਲੇ ਪਿੰਡ ਬਲਕਿ ਫੈਸਲਾਬਾਦ ਰੀਜਨ ਦੇ ਵਿੱਚ 87 ਬਾਬੇ ਦੀ ਬੇਲ ਨੂੰ ਇਸ ਨਾਮ ਤੋਂ ਮੰਨਿਆ ਜਾਂਦਾ ਕਿ 12 ਰਬੀਉਲ ਅੱਵਲ ਸ਼ਰੀਫ ਤੇ ਇਹ ਇੱਕ ਜੰਨਤ ਨੁਮਾ ਗਲੀਆਂ ਨੂੰ ਬਣਾ ਦਿੰਦੇ ਆ ਸਰਕਾਰ ਦੀ ਆਮਦ ਦੀ ਖੁਸ਼ੀ ਦੇ ਵਿੱਚ, ਸਰਕਾਰ ਦੀ ਆਮਦ ਦੇ ਜਸ਼ਨ ਦੇ ਵਿੱਚ। ਤੇ ਉਹਦਾ ਸਾਰਾ ਸਿਹਰਾ, ਸਾਰਾ ਤਾਜ ਵੀ ਇਹਨਾਂ ਨੂੰ ਹੀ ਜਾਂਦਾ ਵਾ, ਕਿਉਂਕਿ ਇਹਨਾਂ ਨੂੰ ਮੈਂ ਇਹ ਵੀ ਦੇਖਿਆ ਵਾ ਕਿ ਰਾਤ 2-2 3-3 ਰਾਤਾਂ ਇਹ ਖੁਦ ਮਿਹਨਤ ਕਰਕੇ ਇੱਕ ਫੁੱਲ ਅਗਰ ਇਨਸ਼ਾਅੱਲਾ ਤਾਲਾ ਅਗਰ ਜ਼ਿੰਦਗੀ ਨੇ ਵਫਾ ਕੀਤੀ ਐਰਗਾ ਇਨਸ਼ਾਅੱਲਾ 12 ਰਬੀਉਲ ਅੱਵਲ ਤੇ ਤੁਹਾਨੂੰ ਉਹ ਵੀ ਵਿਜ਼ਿਟ ਕਰਵਾਵਾਂਗੇ, ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿੰਨੀ ਮਿਹਨਤ ਆ, ਉਹ ਵੀ ਇਹਨਾਂ ਦੀ ਹੀ ਮਿਹਨਤ ਆ। ਤੇ ਕੁਝ ਲੋਕ ਜਿਹੜੇ ਆ ਉਹ ਫਾਈਨੈਂਸ਼ੀਅਲੀ ਹੀ ਸਿਰਫ ਸਪੋਰਟ ਕਰ ਸਕਦੇ। ਇਹ ਉਹ ਬੰਦੇ ਨੇ ਜਿਹੜੇ ਫਾਈਨੈਂਸ਼ੀਅਲ ਯਾਨੀ ਕਿ ਪੈਸੇ ਨਾਲ ਵੀ ਕਰਦੇ ਆ ਤੇ ਆਪਣੀ ਜਾਨ ਜਿੰਦ ਲਾ ਕੇ ਵੀ ਮਿਹਨਤ ਕਰਦੇ ਆ, ਆਪਣੇ ਬੱਚਿਆਂ ਨੂੰ, ਆਪਣੇ ਭਾਈਆਂ ਨੂੰ, ਸਾਡੇ ਵਰਗੇ ਨਾਲ ਨਿਕੰਮਿਆਂ ਬੰਦਿਆਂ ਨੂੰ ਯਾਨੀ ਕਿ ਜੋੜ ਕੇ ਇਹਨਾਂ ਨੇ ਇਹ ਕੰਮ ਕਰਨਾ ਹੁੰਦਾ। ਯਾਨੀ ਕਿ ਇਹ ਸ਼ਰਫ ਅੱਲਾ ਦੀ ਜ਼ਾਤ ਪਾਕ ਵੱਲੋਂ ਬੰਦੇ ਨੂੰ ਮਿਲਦਾ ਵਾ ਕਿ ਅੰਦਰੋਂ ਸਾਫ਼ ਹੋ ਜਾਣਾ। ਅੰਦਰੋਂ ਧੁੱਪਿਆ ਹੋਵੇ ਬੰਦਾ ਤੇ ਫਿਰ ਉਹਨੂੰ ਦੁਨੀਆ ਦੀ ਪਰਵਾਹ ਨਹੀਂ ਹੁੰਦੀ। ਤੇ ਦੋਸਤੋ, ਇਹਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਅਸੀਂ ਇਹਨੂੰ ਕਲੋਜ਼ ਕਰਨਾ ਚਾਹੁੰਦੇ ਆ। ਇਨਸ਼ਾਅੱਲਾ ਸਾਡੇ ਚੈਨਲ ਤੇ ਰਹੋ, ਤੁਹਾਨੂੰ ਪੰਜਾਬ ਦੀ ਹਰ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਰ ਜ਼ਿਲ੍ਹੇ 'ਚ ਵੀ ਜਾਵਾਂਗੇ, ਜਿੱਥੇ ਕੋਈ ਐਸਾ ਮਕਾਮ ਹੋਇਆ ਜਿਹੜਾ ਕੋਈ ਪੁਰਾਣਾ ਵਾ ਜਾਂ ਸਖਾਫਤ ਨਾਲ ਜੁੜਿਆ ਹੋਇਆ ਵਾ ਉਹ ਵੀ ਦਿਖਾਵਾਂਗੇ, ਇੱਦਾਂ ਦੇ ਬੰਦਿਆਂ ਨਾਲ ਵੀ ਮਿਲਾਵਾਂਗੇ। ਸਾਡੇ ਚੈਨਲ ਤੇ ਰਹਿਣ ਵਾਸਤੇ ਮੇਰੇ ਦੋਸਤਾਂ ਨੂੰ ਛੋਟੀ ਜਿਹੀ ਰਿਕੁਐਸਟ ਕਿ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰ ਲਿਓ, ਬੈਲ ਦੇ ਬਟਨ ਨੂੰ ਜ਼ਰੂਰ ਨੱਪ ਲਈਓ ਤੇ ਕਮੈਂਟ ਦੇ ਵਿੱਚ ਸਾਨੂੰ ਦੱਸਦੇ ਰਿਹਾ ਕਰੋ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ। ਇਨਸ਼ਾਅੱਲਾ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਪਾਕ ਤੁਹਾਨੂੰ ਹੱਸਦਿਆਂ ਵਸਦਿਆਂ ਸ਼ਾਂਤ ਤੇ ਆਬਾਦ ਰੱਖੇ।